जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ ਵੀਅਰਸ ਬੀਤੇ ਦਿਨੀ ਭਾਰਤ ਦੇ 69ਵੇਂ ਆਜ਼ਾਦੀ ਦਿਵਸ ਮੌਕੇ ਦਲ ਖਾਲਸਾ ਜਥੇਬੰਦੀ ਨੇ ਜਲੰਧਰ ਵਿਖੇ ਆਜ਼ਾਦੀ ਸੰਕਲਪ ਦਿਵਸ ਮਨਾਇਆ, ਜਿਸ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਤੋਂ ਕੁਝ ਦਿਨ ਪਹਿਲਾਂ ਦਲ ਖਾਲਸਾ ਦੇ ਜਨਰਲ ਸੈਕਟਰੀ ਸਰਦਾਰ ਕਨਵਰਪਾਲ ਸਿੰਘ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। दूसरे पासे बापू सूरत सिंह खालसा जी की भुख हड़ताल का मुद्दा भी उत्थे खड़ा होया है। तो व्यूअर्स अते पिछले दिनी जिस तरह शिकागो के नेड़े एक टाउन दे विच बापू जी के सन इन लॉ सरदार सतविंदर सिंह भोला जी नूं किसी ने चाकू मार के मार दिता। अज असीं इस विषय बारे गलबात करांगे। व्यूअर्स ये इशूज़ किवें प्रभावित करते हैं साडे खालिस्तान के स्ट्रगल नूं, इस संबंधी अज साडे नाल लाइन ते जुड़ चुके हैं गलबात करने लई दल खालसा जथेबंदी जनरल सकत्तर सरदार सरबजीत सिंह कुमार, जिहड़े कि इस वेले फोन लाइन ते जुड़ चुके हैं अमृतसर तो। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू की फतेह जी। जी वीर जी, सब तो पहले ਅਸੀਂ ਸ਼ੁਰੂ ਕਰਦੇ ਜਿਸ ਤਰ੍ਹਾਂ 13 ਅਗਸਤ ਨੂੰ ਜਲੰਧਰ ਵਿਖੇ ਤੁਸੀਂ ਆਜ਼ਾਦੀ ਸੰਕਲਪ ਦਿਵਸ ਮਨਾਇਆ ਅਤੇ 15 ਅਗਸਤ ਨੂੰ ਤੁਸੀਂ ਮੋਗੇ ਵਿਖੇ ਕਾਲਾ ਦਿਵਸ ਮਨਾਇਆ ਹੈ, ਕਾਲਾ ਆਜ਼ਾਦੀ ਦਿਵਸ ਮਨਾਇਆ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਦਲ ਖਾਲਸਾ ਜਥੇਬੰਦੀ ਸਿੱਖ ਕੌਮ ਦੀ ਆਜ਼ਾਦੀ ਲਈ ਖਾਲਿਸਤਾਨ ਲਈ ਸੰਘਰਸ਼ੀਲ ਆ ਜੀ। ਅਸੀਂ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਪ੍ਰੋਗਰਾਮ ਕਰਦੇ ਰਹਿੰਦੇ ਆ। ਹਾਂਜੀ। ਸੋ ਇਸ ਵਾਰ ਜਦੋਂ ਭਾਰਤ ਨੇ 15 ਅਗਸਤ ਵਾਲੇ ਦਿਨ ਆਜ਼ਾਦੀ ਦਿਵਸ ਮਨਾਉਣਾ ਸੀ, ਅਸੀਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਪ੍ਰੋਗਰਾਮ ਲਿਖਿਆ ਸੀਗਾ। ਹਾਂਜੀ। ਤੇ ਇਸ ਤੋਂ ਪਹਿਲਾਂ 13 ਅਗਸਤ ਨੂੰ ਅਸੀਂ ਆਜ਼ਾਦੀ ਸੰਕਲਪ ਦਿਵਸ ਜਲੰਧਰ ਦੇ ਵਿੱਚ ਮਨਾਇਆ ਜੀ। ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਬਾਅਦ ਵਿੱਚ ਸੜਕਾਂ ਤੇ ਉੱਥੇ ਮਾਰਚ ਵੀ ਕੀਤਾ ਔਰ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਕੇ ਆਪਣੇ ਜਿਹੜਾ ਜਜ਼ਬਾਤ ਨੇ ਕੌਮ ਦੇ ਉਹ ਪ੍ਰਗਟਾਏ ਨੇ ਜੀ। ਤੇ ਉੱਥੇ ਅਸੀਂ ਇਹ ਗੱਲ ਆਖੀ ਆ ਕਿ ਜਿਹੜਾ ਜਨੇਵਾ ਕਨਵੈਨਸ਼ਨ ਦੇ ਰਾਹੀਂ ਸੈਲਫ ਡਿਟਰਮੀਨੇਸ਼ਨ ਦਾ ਹੱਕ ਮਿਲਿਆ ਹੋਇਆ ਦੁਨੀਆ ਨੂੰ, ਉਹ ਸਾਨੂੰ ਸਿੱਖਾਂ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਦੱਸ ਸਕੀਏ ਦੁਨੀਆ ਨੂੰ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ ਜਾਂ ਨਹੀਂ। ਤੇ ਭਾਰਤ ਦੇ ਵਿੱਚ ਜਿਹੜੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ ਉਹ ਅਜੇ ਤੱਕ ਅੱਗੇ ਨਹੀਂ ਵਧਾਈ ਸਰਕਾਰ ਨੇ, ਪਰ ਅਸੀਂ ਇਹਦੇ ਲਈ ਸੰਘਰਸ਼ੀਲ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਨੇ ਖਾਲਿਸਤਾਨ ਦੇ ਹੱਕ, ਜਿਹਨਾਂ ਖਾਲਿਸਤਾਨ ਦੇ ਖਿਲਾਫ ਵੋਟਿੰਗ ਦੇਣੀ ਹੈ, ਆਪਦੀ ਰਾਏ ਦੇਣੀ ਹੈ, ਉਹਨਾਂ ਨੂੰ ਆਪਦੀ ਰਾਏ ਪ੍ਰਗਟਾਉਣ ਦਾ ਮੌਕਾ ਭਾਰਤ ਸਰਕਾਰ ਛੇਤੀ ਤੋਂ ਛੇਤੀ ਦੇਵੇ। ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਿਗਰਾਨੀ ਹੇਠ, UN ਦੀ ਨਿਗਰਾਨੀ ਹੇਠ ਇੱਥੇ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਉੱਤੇ ਰੈਫਰੈਂਡਮ ਜਿਹੜਾ ਹੈਗਾ ਉਹ ਕਰਵਾਇਆ ਜਾਵੇ। ਤੋ ਇਸੇ ਤਰੀਕੇ ਨਾਲ ਫਿਰ ਅਸੀਂ 2 ਦਿਨ ਬਾਅਦ 15 ਅਗਸਤ ਨੂੰ ਮੋਗੇ ਦੇ ਵਿੱਚ ਜਿਹੜਾ ਹੈਗਾ ਇੱਕ ਸਮਾਗਮ ਕੀਤਾ ਔਰ ਉੱਥੇ ਅਸੀਂ ਇਹ ਸੱਦਾ ਦਿੱਤਾ ਕਿ ਇਹ ਜਿਹੜੇ 15 ਅਗਸਤ ਦੇ ਹੈਗੇ ਆ ਪ੍ਰੋਗਰਾਮ ਆਜ਼ਾਦੀ ਜਸ਼ਨ ਵਗੈਰਾ ਨੇ ਮਨਾਏ ਜਾਂਦੇ ਭਾਰਤ ਵੱਲੋਂ, ਸਿੱਖ ਕੌਮ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਲਈ ਤਾਂ ਬਰਬਾਦੀ ਦਾ ਦਿਨ ਜਿਹੜਾ ਹੈਗਾ ਬਣ ਕੇ ਆਇਆ ਔਰ ਇਸ ਦਿਨ ਉਸ ਤਿਰੰਗੇ ਝੰਡੇ ਨੂੰ ਸਲਾਮੀਆਂ ਦਿੱਤੀਆਂ ਜਾਂਦੀਆਂ ਨੇ ਜਿਹੜਾ ਸਿੱਖਾਂ ਦੀ ਬਰਬਾਦੀ ਦਾ ਚਿੰਨ੍ਹ ਵਾ। ਔਰ ਇਹ ਉਹੀ ਤਿਰੰਗਾ ਜਿਹੜਾ ਉਹਨਾਂ ਟੈਂਕਾਂ ਦੇ ਉੱਤੇ ਝੂਲਿਆ ਸੀਗਾ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਗੋਲੇ ਭਰਾਏ ਸੀਗੇ ਔਰ ਇਹ ਉਹੀ ਤਿਰੰਗਾ ਵਾ ਜਿਹਦੇ ਵਿੱਚ ਸਿੱਖਾਂ ਦੇ ਰੰਗ ਨੂੰ ਜਿਹੜਾ ਨਹੀਂ ਪਾਇਆ ਗਿਆ। ਕੌਮਾਂ ਭਾਰਤ ਵਿੱਚ ਕਹਿੰਦੇ ਨੇ ਇਹ ਅਸੀਂ 4 ਮੰਨਦੇ ਹਾਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਪਰ ਜਿਹੜਾ ਹੈਗਾ ਝੰਡਾ ਉਹ 3 ਕੌਮਾਂ ਦੇ ਆਧਾਰ ਤੇ 3 ਰੰਗਾਂ ਦਾ ਬਣਾਇਆ ਹੋਇਆ। ਤੋ ਨਾ ਤਾਂ ਅੱਜ ਅਸੀਂ ਝੰਡੇ 'ਚ ਰੰਗ ਪਾਉਣ ਲਈ ਕੋਈ ਸੰਘਰਸ਼ ਕਰ ਰਹੇ ਹਾਂ, ਨਾ ਸਾਡੇ ਹੋਰ ਹੁਣ ਸਾਡਾ ਮੁੱਦਾ ਸਿਰਫ ਤੇ ਸਿਰਫ ਸਾਡੀ ਆਜ਼ਾਦੀ ਆ। ਸੋ ਅਸੀਂ ਆਜ਼ਾਦੀ ਦੇ ਲਈ 13 ਅਗਸਤ ਨੂੰ ਤੇ 15 ਅਗਸਤ ਨੂੰ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਕੀਤੇ ਨੇ ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਦਲ ਖਾਲਸਾ ਜਥੇਬੰਦੀ ਜਿਹੜੇ ਸੈਕਟਰੀ ਜਨਰਲ ਨੇ ਸਰਦਾਰ ਕਮਰਪਾਲ ਸਿੰਘ ਜੀ ਨੂੰ ਅਰੈਸਟ ਕਰ ਲਿੱਤਾ ਗਿਆ ਸੀਗਾ, ਇਹ ਹਰੈਸਮੈਂਟ ਕੀ ਸੀ? ਉਹਨਾਂ ਨੂੰ ਅਰੈਸਟ ਕਿਉਂ ਕੀਤਾ ਗਿਆ ਸੀ? ਅਸਲ ਵਿੱਚ ਤਾਂ ਉਹਨਾਂ ਦਾ ਮੁੱਖ ਮਕਸਦ ਹੁੰਦਾ ਕਿ ਇਹ 15 ਅਗਸਤ 26 ਜਨਵਰੀ ਤੇ ਏਦਾਂ ਦੇ ਜਿਹੜੇ ਪ੍ਰੋਗਰਾਮ ਆਉਂਦੇ ਨੇ ਕਿ ਦਲ ਖਾਲਸਾ ਦੀ ਜ਼ਿੰਮੇਵਾਰੀ ਨਿਭਾਉਂਦਾ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਿਆ ਜਾਵੇ। ਪਰ ਇਸ ਵਾਰ ਉਹਨਾਂ ਕੋਲ ਇੱਕ ਹੋਰ ਵੀ ਬਹਾਨਾ ਸੀ ਕਿ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਡੇ ਭਰਾ ਨੇ, ਉਹਨਾਂ ਨੇ ਜੋ ਮੋਰਚਾ ਬਾਪੂ ਸੂਰਤ ਸਿੰਘ ਵੱਲੋਂ ਲਾਇਆ ਹੋਇਆ ਉਹਦੇ ਵਿੱਚ ਵੀ ਇਹਨਾਂ ਸਾਰਿਆਂ ਨੂੰ ਹੋਰ ਵੀ ਕਈ ਸੱਜਣਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਈ ਕਮਰਪਾਲ ਸਿੰਘ ਨੂੰ ਰਾਤ ਨੂੰ 12-1 ਵਜੇ ਦੇ ਲਾਗੇ ਬੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਨੇ ਘਰ ਨੂੰ ਘੇਰਾ ਪਾ ਕੇ ਇਲਾਕੇ ਦੀ ਨਾਕਾਬੰਦੀ ਕਰਕੇ ਉਹਨਾਂ ਨੂੰ ਰਾਤ ਨੂੰ ਗ੍ਰਿਫਤਾਰ ਕੀਤਾ ਔਰ ਸਾਨੂੰ 2 ਦਿਨ ਕੁਛ ਨਹੀਂ ਪਤਾ ਲੱਗਿਆ ਵੀ ਉਹ ਕਿੱਥੇ ਨੇ, ਕਿੱਧਰ ਉਹਨਾਂ ਨੂੰ ਲੈ ਕੇ ਗਏ ਨੇ। ਬਹੁਤ ਅਸੀਂ ਉਹਨਾਂ ਦੀ ਭੱਜ ਦੌੜ ਕੀਤੀ ਤੇ ਬਾਕੀ ਲੋਕਾਂ ਤੇ ਵੀ ਜਥੇਬੰਦੀ ਦੇ ਸਿੰਘਾਂ ਦੇ ਵਿੱਚ ਦਹਿਸ਼ਤ ਫੈਲਾਉਣ ਲਈ ਇਹਨਾਂ ਨੇ ਛਾਪੇਮਾਰੀ ਕੀਤੀ ਸੀ। ਤੇ ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਕਈ ਥਾਣਿਆਂ 'ਚ ਕਈ ਅਫਸਰਾਂ ਨੂੰ ਮਿਲੇ
ਪਰ ਸਾਨੂੰ ਨਹੀਂ ਪਤਾ ਲੱਗਿਆ ਤੇ ਅਗਲੇ ਦਿਨ ਸ਼ਾਮ ਨੂੰ ਲੇਟ ਨਾਈਟ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਭੇਜਣ ਤੋਂ ਪਹਿਲਾਂ ਜਿਹੜੀ ਕਾਰਵਾਈ ਹੁੰਦੀ ਹੈ ਕਿਸੇ ਅਫਸਰ ਦੇ ਕਿਸੇ ਅਦਾਲਤ ਦੇ ਪੇਸ਼ ਕਰਨ ਦੀ, ਉਹ ਬਿਲਕੁਲ ਨਹੀਂ ਸਾਨੂੰ ਪਤਾ ਲੱਗੀ ਤੇ ਅਸੀਂ ਬੜਾ 2 ਦਿਨ ਖੱਜਲ ਹੋਣ ਤੋਂ ਬਾਅਦ ਪਤਾ ਲੱਗਿਆ ਤੇ ਇਸ ਜੇਲ੍ਹ 'ਚ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ, ਸਾਰੇ ਹਾਲਾਤ ਜਾਣੇ ਤੇ ਇਸ ਦੌਰਾਨ ਜਿਹੜੀਆਂ ਇਹਨਾਂ ਨੇ ਇਲੀਗਲ ਡਿਟੈਂਸ਼ਨ ਜਿਹੜੀ ਆ ਉਹਨਾਂ ਦੀ ਕੀਤੀ ਆ ਤੇ ਅਸੀਂ ਬਾਅਦ ਵਿੱਚ ਇੱਥੇ ਅਫਸਰਾਂ ਨੂੰ ਮਿਲੇ ਵੀ ਦੱਸੋ ਉਹਦੇ ਕੀ ਦੋਸ਼ ਲਾਏ ਨੇ ਜਾਂ ਕਿਉਂ ਤੁਸੀਂ ਅੰਦਰ ਰੱਖਿਆ ਹੋਇਆ। ਪ੍ਰਸ਼ਾਸਨ ਦਾ ਰਵੱਈਆ ਜਿਹੜਾ ਸੀ ਉਹ ਬਹੁਤ ਨਿਰਾਸ਼ਾਜਨਕ ਸੀ, ਕੁਛ ਨਹੀਂ ਦੱਸ ਰਿਹਾ ਸੀ ਵੀ ਕਿਉਂ ਅਸੀਂ ਫੜਿਆ। ਤੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਰਾਹੀਂ ਅਸੀਂ ਜਿਹੜੀ ਆ ਉਹ ਆਪਦੀ ਆਵਾਜ਼ ਬੁਲੰਦ ਕੀਤੀ ਆ ਔਰ ਉੱਥੇ ਇਹ ਸਾਰਾ ਜਿਹੜਾ ਹੈਗਾ ਮਾਮਲਾ ਹੁਣ ਪੁੱਟ ਅਪ ਕੀਤਾ ਵਾ ਤੇ ਉੱਥੇ ਜਿਹੜੀ ਵੀਰਵਾਰ ਨੂੰ ਸੁਣਵਾਈ ਇਸ ਕੇਸ ਦੀ ਹੈਗੀ ਆ ਤੇ ਉਹਨਾਂ ਪੁਲਿਸ ਅਫਸਰਾਂ ਨੇ ਜਿਨ੍ਹਾਂ ਨੇ ਇਹ ਧੱਕੇਸ਼ਾਹੀ ਕੀਤੀ ਆ ਉਹਨਾਂ ਦੇ ਖਿਲਾਫ ਅਸੀਂ ਆਪਣੇ ਤੌਰ ਦੇ ਉੱਤੇ ਇੱਕ ਵਾਰੀ ਅਦਾਲਤ ਵਿੱਚ ਗਏ। ਜੀ ਵੀਰ ਜੀ, ਤੇ ਵੀਰ ਜੀ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਤੁਸੀਂ ਸਮਾਗਮ ਰੱਖੇ ਨੇ 13 ਅਗਸਤ ਨੂੰ ਜਾਂ 15 ਅਗਸਤ ਨੂੰ, ਕਿਉਂਕਿ ਭਾਰਤ ਦਾ ਜਿਹੜਾ ਆਜ਼ਾਦੀ ਦਿਵਸ ਸੀਗਾ ਜਾਂ ਆਜ਼ਾਦੀ ਵਾਲਾ ਦਿਨ ਸੀ, 69 ਸਾਲ ਹੋ ਗਏ ਨੇ ਆਜ਼ਾਦ ਹੋਏ ਨੇ, ਪਰ ਹਜੇ ਵੀ ਸਭ ਕੁਝ ਉੱਥੇ ਖੜਾ ਹੈ। ਜਿਹੜੇ ਇਕਰਾਰ ਕੀਤੇ ਗਏ ਸੀ, ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ, ਉਹ ਵੀ ਕੋਈ ਨਹੀਂ ਪੂਰੇ ਹੋਏ ਹੈ। ਉਸ ਤੋਂ ਉਲਟ ਇਸ ਦਾ ਭ੍ਰਿਸ਼ਟਾਚਾਰ, ਘੱਟ ਗਿਣਤੀਆਂ ਨਾਲ ਧੱਕਾ, ਜਿਸ ਆਪਾਂ ਗੱਲ ਕੀਤੀ ਪਹਿਲਾਂ ਵੀ ਔਰ ਹਮੇਸ਼ਾ ਕਰਦੇ ਨੇ, ਹੁੰਦਾ ਹੀ ਰਹਿੰਦਾ, ਪਰ ਫਿਰ ਵੀ ਕਾਫੀ ਸਾਡੇ ਭਾਈਚਾਰੇ ਦੇ ਵਿੱਚ ਜਿਹੜੇ ਸਾਡੇ ਵੀਰ ਭੈਣ ਨੇ ਉਹ ਫਿਰ ਵੀ ਆਪਣੇ ਫੇਸਬੁੱਕਾਂ ਤੇ ਬੰਦੇ ਮਾਤਰਮ ਜਾਂ ਫਿਰ ਆਪਣੇ ਝੰਡੇ ਲਗਾਉਂਦੇ ਨੇ ਭਾਰਤ ਦੇ। ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਭਾਰਤ ਦੇ ਵਿੱਚ ਸਿਰਫ ਹਿੰਦੂ ਤਵੀ ਤਾਕਤਾਂ ਹੀ ਪੂਰੀ ਤਰ੍ਹਾਂ ਸਿਰ ਚੁੱਕਿਆ ਹੋਇਆ ਹੈ, ਫਿਰ ਜਿਹੜੇ ਸਾਡੇ ਜਿਹੜੇ ਲੋਕ ਨੇ ਇਹ ਕਿਉਂ ਨਹੀਂ ਸਮਝ ਸਕਦੇ, ਇਹ ਕਿਉਂ ਨਹੀਂ ਇਸ ਚੀਜ਼ ਨੂੰ ਸਮਝਦੇ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਹਾਂ, ਸਾਨੂੰ ਇਸ ਤੋਂ ਉਲਟ ਇਸ ਦਾ ਬਾਈਕਾਟ ਕਰਨਾ ਚਾਹੀਦਾ, ਇਹਨਾਂ ਤੋਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਾਲਾ ਦਿਵਸ ਵਜੋਂ ਮਨਾਉਣਾ ਚਾਹੀਦਾ, ਪਰ ਸਾਡੇ ਲੋਕ ਇਸ ਚੀਜ਼ ਨੂੰ ਕਿਉਂ ਨਹੀਂ ਸਮਝ ਪਾਉਂਦੇ? ਇਹਦੇ ਵਿੱਚ 1984 ਦਾ ਸਾਕਾ ਇੱਕ ਏਡੀ ਵੱਡੀ ਘਟਨਾ ਵਾਪਰ ਕੇ ਗਿਆ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਝਟਕਾ ਲੱਗਿਆ ਔਰ ਉਸ ਤੋਂ ਬਾਅਦ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਸਮਝ ਲੱਗੀ, ਸ਼ਹਾਦਤਾਂ ਵੀ ਹੋਈਆਂ, ਤਸ਼ੱਦਦ ਵੀ ਝੱਲੇ ਔਰ ਸਿੱਖਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਜਿਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਹੁਣ ਭਾਰਤ ਜਿਹੜਾ ਹੈਗਾ ਸਾਡਾ ਮੁਲਕ ਨਹੀਂ ਹੈਗਾ, ਭਾਰਤ ਸਿੱਖੀ ਅਤੇ ਸਿੱਖਾਂ ਦਾ ਦੁਸ਼ਮਣ ਮੁਲਕ ਹੈ। ਪਰ ਇਹਦੇ ਬਾਵਜੂਦ ਆਪਾਂ ਨੂੰ ਪਤਾ ਹੈਗਾ ਕਿ ਹਰ ਕੌਮ ਦੇ ਵਿੱਚ ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖਦੇ ਆ ਤੇ ਸਾਡੇ ਲਈ ਤਾਂ ਬੜੀ ਵੀ ਇਹ ਗੱਲ ਇੱਕ ਸ਼ਰਮਨਾਕ ਗੱਲ ਹੋ ਨਿਬੜੀ ਆ ਕਿ ਅਕਾਲੀ ਧਾਰਾ, ਜਿਹੜੇ ਅਕਾਲੀ ਦਲ, ਰਵਾਇਤੀ ਅਕਾਲੀ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੇ ਪੰਥ ਨਾਲੋਂ ਵੱਧ ਆਪਦੇ ਨਿੱਜੀ ਸਵਾਰਥਾਂ ਨੂੰ ਤਰਜੀਹ ਦਿੱਤੀ ਔਰ ਸਿਰਫ ਕੁਰਸੀ ਨੂੰ ਮੁੱਖ ਰੱਖਿਆ, ਜਿਸ ਕਰਕੇ ਜਿਸ ਮੁਲਕ ਨੇ ਸਿੱਖੀ ਤੇ ਸਿੱਖਾਂ ਦਾ ਖਾਤਮਾ ਕਰਨ ਦਾ ਤਹਈਆ ਕੀਤਾ ਹੋਇਆ, ਜਿਵੇਂ ਨਾਦਰ ਸ਼ਾਹ, ਜ਼ਕਰੀਆ ਖਾਨ, ਮੀਰ ਮਨੂ ਨੇ ਜ਼ੁਲਮ ਕੀਤੇ ਆ, ਉਵੇਂ ਜਿਹੜਾ ਇੰਡੀਆ ਸਿੱਖਾਂ ਤੇ ਨਿੱਤ ਜ਼ੁਲਮ ਕਰਦਾ, ਉਹਦੇ ਹੱਕ ਦੇ ਵਿੱਚ ਇਹਨਾਂ ਰਵਾਇਤੀ ਅਕਾਲੀਆਂ ਨੇ ਭੁਗਤ ਕੇ ਸਿੱਖ ਮਨਾਂ ਦੇ ਵਿੱਚ ਦੁਬਦਾ ਪਾ ਦਿੱਤੀ ਕਿ ਨਹੀਂ ਜੀ ਇਹ ਤਾਂ ਚਲੋ ਜੀ ਕਾਂਗਰਸ ਨੇ ਕੀਤਾ ਸੀਗਾ, ਇਹ ਤਾਂ ਇਕੱਲੀ ਇੱਕ ਜਮਾਤ ਮਾੜੀ ਆ, ਆਪਾਂ ਉਹਦੀ ਥਾਂ ਤੇ ਦੂਜੀ ਜਮਾਤ ਲੈ ਆਵਾਂਗੇ, ਦੂਜੀ ਸਿਆਸੀ ਜਮਾਤ ਸਾਡੇ ਨਾਲ ਉਂਝ ਨਹੀਂ ਕਰੂਗੀ। ਏਦਾਂ ਦੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਸਿੱਖ ਸੰਘਰਸ਼ ਦੇ ਮਨਾਂ ਦੇ ਹੱਕ ਵਿੱਚ ਖੜਨ ਵਾਲੇ ਸਿੱਖਾਂ ਨੂੰ ਦੁਬਦਾ ਵਿੱਚ ਪਾ ਕੇ ਉਹ ਕਰਾਹੇ ਪਾਇਆ ਤੇ ਰਿਜ਼ਲਟ ਸਾਡੇ ਸਾਹਮਣੇ ਆ ਕਿ ਸਿੱਖ ਕੌਮ ਜਿਹੜੀ ਹੈਗੀ ਆ ਅੱਜ ਬੜੀ ਪਰੇਸ਼ਾਨ ਆ ਕਿ ਅਸੀਂ ਉਦੋਂ ਤਾਂ ਕਹਿੰਦੇ ਸੀ ਵੀ ਕਾਂਗਰਸ ਇਕੱਲੀ ਆ, ਤਾਂ ਭਾਜਪਾ ਦਾ ਵੀ ਉਹੀ ਹਾਲ ਆ ਤੇ ਅਸੀਂ ਦੁਨੀਆ ਨੂੰ ਜਿਹੜਾ ਸਾਡੀ ਉਸ ਟਾਈਮ ਦੀ ਸਾਡੀ ਜਿਹੜੀ ਸਿੱਖ ਆਜ਼ਾਦੀ ਲਹਿਰ ਨਾਲ ਜੁੜੇ ਹੋਏ ਸਿੰਘ ਸੀਗੇ ਜਾਂ ਅੱਜ ਅਸੀਂ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਸਾਡਾ ਮਸਲਾ ਜਿਹੜਾ ਹੈਗਾ ਸਿੱਖਾਂ ਦਾ ਜਿਹੜਾ ਮਸਲਾ ਉਹ ਇੱਕ ਖਾਸ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਕਿ ਅਕਾਲੀ ਦਲ ਜਾਂ ਕਾਂਗਰਸ ਜਾਂ ਭਾਜਪਾ ਦਾ ਮਸਲਾ, ਇਹ ਸਮੁੱਚੇ ਭਾਰਤੀ ਨਿਜ਼ਾਮ ਦਾ ਮਸਲਾ। ਭਾਰਤੀ ਨਿਜ਼ਾਮ ਦੇ ਅਧੀਨ ਕੋਈ ਵੀ ਸਿਆਸੀ ਪਾਰਟੀ ਹੋਵੇ ਉਹਨੂੰ ਹਕੂਮਤ ਦਾ ਜਿਹੜਾ ਏਜੰਡਾ ਸਿੱਖਾਂ ਦੇ ਖਿਲਾਫ ਆ ਉਹਨੂੰ ਲਾਗੂ ਕਰਨਾ ਹੀ ਪੈਣਾ, ਚਾਹੇ ਪੰਜਾਬ 'ਚ ਮੁੱਖ ਮੰਤਰੀ ਬਰਨਾਲਾ ਬਣ ਜਾਵੇ, ਚਾਹੇ ਬੇਅੰਤ ਸਿੰਘ ਬਣ ਜਾਵੇ, ਚਾਹੇ ਬਾਦਲ ਬਣ ਜਾਵੇ, ਸਿੱਖਾਂ ਤੇ ਸਿੱਖੀ ਦੇ ਖਿਲਾਫ ਜਿਹੜਾ ਇੰਡੀਅਨ ਏਜੰਸੀਆਂ ਨੇ ਏਜੰਡਾ ਇੱਥੇ ਲਾਗੂ ਕਰਨਾ ਉਹ ਹੋ ਕੇ ਰਹਿਣਾ। ਤੋ ਇਹ ਜਿਹੜੀ ਚੀਜ਼ ਹੈਗੀ ਆ ਸਮੇਂ ਦੇ ਨਾਲ ਨਾਲ ਅਸੀਂ ਸਮਝਦੇ ਹੈਗੇ ਆ ਕਿ ਵੱਧ ਰਹੀ ਆ। ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਿੱਖ ਜਵਾਨੀ ਦਾ ਨਵਾਂ ਪੋਚ ਆ, ਜਿਹੜਾ ਸਿੱਖ ਬੱਚੇ ਬੱਚੀਆਂ ਦੇਸ਼ਾਂ ਵਿਦੇਸ਼ਾਂ 'ਚ ਗਏ ਨੇ ਜਾਂ ਇੱਥੇ ਹੁਣ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪੈ ਰਹੀ ਆ, ਮੈਂ ਸਮਝਦਾ ਹੈਗਾ ਕਿ 1984 ਦੇ ਵੇਲੇ ਇੱਕ ਵਾਰ ਜਿਵੇਂ ਬਹੁਤ ਵੱਡੇ ਪੱਧਰ ਤੇ ਸਿੱਖਾਂ ਦੇ ਮਨਾਂ 'ਚ ਇੰਡੀਆ ਪ੍ਰਤੀ ਜਿਹੜਾ ਸੱਚਾਈ ਆ ਉਹ ਆਈ ਸੀਗੀ, ਇਹ ਗਲਤ ਮੁਲਕ ਆ ਤੇ ਸਾਡਾ, ਅੱਜ ਫੇਰ ਦੁਬਾਰਾ ਵਿਚਾਰਧਾਰਕ ਤੌਰ ਤੇ ਮਜ਼ਬੂਤੀ ਫੜਦੀ ਜਾ ਰਹੀ ਆ ਔਰ ਸਿੱਖ ਨੌਜਵਾਨੀ ਦਾ ਅੱਜ ਦਾ ਜਿਹੜਾ ਪੋਚ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣੂ ਹੋ ਰਿਹਾ
ਭਵਿੱਖ ਦੇ ਵਿੱਚ ਇਸੇ ਚੀਜ਼ ਦਾ ਵਾਧਾ ਵਧੂਗਾ। ਔਰ ਮੈਂ ਸਮਝਦਾ ਹੈਗਾ ਕਿ ਜਿਹੜਾ ਗੋਲੀ ਵਾਲਾ ਬੰਦੂਕ ਵਾਲਾ ਇੱਕ ਦੌਰ ਸੀ, ਹਾਂਜੀ, ਉਸ ਤੋਂ ਬਾਅਦ ਵਿੱਚ ਜਿਹੜਾ ਵਿਚਾਰ ਭਾਰਤ ਦੌਰ ਹੋਣਾ ਸਾਡੇ ਸਾਹਮਣੇ ਆਇਆ ਹੋਇਆ, ਇਸ ਸਮੇਂ ਦੌਰਾਨ ਸਾਡੇ ਵਰਗੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਬਹੁਤ ਵੱਧ ਜਾਂਦੀ ਆ। ਜਿਹੜੇ ਰਵਾਇਤੀ ਅਕਾਲੀ ਨੇ ਜਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਸਿੱਖਾਂ ਦਾ ਕੇਸ ਕਮਜ਼ੋਰ ਕਰ ਰਹੇ ਨੇ, ਆਜ਼ਾਦੀ ਦੇ ਸੰਘਰਸ਼ ਵਿੱਚ ਰੋੜੇ ਅਟਕਾ ਰਹੇ ਨੇ, ਉਹਨਾਂ ਨੇ ਤਾਂ ਆਪਦਾ ਕੰਮ ਕਰੀ ਜਾਣਾ। ਪਰ ਜਿਹੜੇ ਆਜ਼ਾਦੀ ਪਸੰਦ ਲੋਕ ਨੇ, ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਆਗੂ ਨੇ, ਉਹਨਾਂ ਦਾ ਇਹ ਫਰਜ਼ ਬਣ ਜਾਂਦਾ ਕਿ ਹਰ ਨਵੇਂ ਨੌਜਵਾਨ ਨੂੰ, ਜਿਨ੍ਹਾਂ ਦੀ ਉਮਰ ਇਸ ਟਾਈਮ 25 ਸਾਲ ਤੋਂ ਹੇਠਾਂ ਹੈਗੀ ਆ, ਉਹਨਾਂ ਸਾਰੇ ਬੱਚਿਆਂ ਨੂੰ ਅਸੀਂ ਇਹ ਸਮਝਾਈਏ, ਕਿਉਂਕਿ ਬੁੱਢੇ ਤੋਤਿਆਂ ਦੇ ਜਿਹੜਾ ਸਮਝਣ ਦੀ ਜਾਂ ਸਮਝਾਉਣ ਦੀ ਪ੍ਰਕਿਰਿਆ ਬੜੀ ਪੁੱਠੀ ਜੀ ਆ। ਉਹਨਾਂ ਕੋਲੇ ਸੈਂਕੜੇ ਪੁੱਠੇ ਸਿੱਧੇ ਸਵਾਲ ਨੇ। ਉਹਨਾਂ ਜਿਹੇ ਭਾਰਤ ਦੇ ਪ੍ਰਤੀ ਉਹ ਜਿਹਾ ਜਿਹੜਾ ਹੈਗਾ ਵਿਚਾਰ ਨਹੀਂ ਬਣ ਪਾਇਆ। ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵੀ ਨਹੀਂ ਜਿਹੜੇ ਲੋਕ ਸੰਭਲੇ, ਉਹਨਾਂ ਤੇ ਆਸ ਵੀ ਘੱਟ ਹੀ ਆ। ਪਰ ਸਿੱਖ ਨੌਜਵਾਨੀ ਦਾ ਨਵਾਂ ਪੋਚ ਇਸ ਤਰੀਕੇ ਨਾਲ ਆਪਣੇ ਵਿਚਾਰ ਜਿਹੜੇ ਆਜ਼ਾਦੀ ਦੇ ਹੱਕ ਵਿੱਚ ਦੇ ਰਿਹਾ, ਸਾਨੂੰ ਆਸ ਆ ਕਿ ਸਮਾਂ ਵੱਧ ਘੱਟ ਜ਼ਰੂਰ ਲੱਗ ਸਕਦਾ, ਪਰ ਕੌਮ ਆਪਣੀ ਆਜ਼ਾਦੀ ਦੇ ਰਾਹ ਦੇ ਉੱਤੇ ਜਿਹੜੀ ਤੁਰੇਗੀ ਔਰ ਇੱਕ ਦਿਨ ਖਾਲਿਸਤਾਨ ਜੋ ਹੈਗਾ ਇਸ ਧਰਤੀ ਤੇ ਬਣ ਕੇ ਰਹੇਗਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਅੱਜ ਕੱਲ੍ਹ ਕੋਈ 1.5 ਮਿੰਟ ਰਹਿ ਗਿਆ ਐਟ ਦੀ ਐਂਡ, ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਮੁੱਦਾ ਹੈ ਉੱਥੇ ਖੜਾ ਹੈ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਸ਼ਿਕਾਗੋ ਵਿਖੇ, ਸ਼ਿਕਾਗੋ ਜਿਹੜੇ ਟਾਊਨ ਉੱਥੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸਨ ਇਨ ਲਾ ਨੇ ਸਰਦਾਰ ਸਤਵਿੰਦਰ ਸਿੰਘ ਭੋਲਾ ਜੀ ਨੂੰ ਕਿਸੇ ਨੇ ਚਾਕੂ ਮਾਰ ਕੇ ਮਾਰ ਦਿੱਤਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੋਗੇ? ਭੋਲੇ ਨਾਲ, ਸਤਵਿੰਦਰ ਸਿੰਘ ਭੋਲੇ ਨਾਲ ਮੇਰੇ ਕਾਫੀ 2-4 ਸਾਲਾਂ ਤੋਂ ਦੁਬਾਰਾ ਫਿਰ ਕਰੀਬੀ ਜਿਹੜੇ ਸੰਬੰਧ ਆ ਉਹ ਬਣੇ ਹੋਏ ਸੀਗੇ। ਅਸੀਂ ਹਰ ਰੋਜ਼ ਹੀ ਤਕਰੀਬਨ 2-4 ਦਿਨਾਂ ਬਾਅਦ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ। ਹੁਣ ਵੀ ਜਿਸ ਦਿਨ ਇਹ ਗੱਲ ਹੋਈ ਆ, ਪਹਿਲੇ 10-15 ਮਿੰਟ ਵਿੱਚ ਹੀ ਸਾਨੂੰ ਜਦੋਂ ਪਤਾ ਲੱਗਿਆ ਵੀ ਉੱਥੇ ਇਸ ਤਰ੍ਹਾਂ ਮਾੜੀ ਘਟਨਾ ਵਾਪਰੀ ਆ, ਮੈਂ ਪਰਿਵਾਰ ਨਾਲ ਸੰਪਰਕ ਕੀਤਾ ਇੱਥੇ ਪੰਜਾਬ ਦੇ ਵਿੱਚ, ਪਤਾ ਲੱਗਿਆ। ਗੱਲ ਇਹ ਹੈਗੀ ਆ ਕਿ ਇੱਕ ਪਾਸੇ ਇਹ ਜਿਹੜਾ ਮੋਰਚਾ ਹੈਗਾ ਸਿਖਰ ਤੇ ਗਿਆ ਹੋਇਆ ਤੇ ਪਰਿਵਾਰ ਨੂੰ ਧਮਕੀਆਂ ਬਾਪੂ ਸੂਰਤ ਸਿੰਘ ਨੂੰ ਪਹਿਲੇ ਸਟੇਟ ਵੱਲੋਂ ਮਿਲ ਰਹੀਆਂ ਸੀਗੀਆਂ, ਤਾਂ ਸੁਭਾਵਿਕ ਤੌਰ ਤੇ ਇਹ ਸੋਚਣਾ ਕਿ ਇਹਦੇ ਪਿੱਛੇ ਸਟੇਟ ਏਜੰਸੀ ਦਾ ਕੋਈ ਕੰਮ ਹੋ ਸਕਦਾ ਸਿੱਖਾਂ ਲਈ, ਇਹ ਸੁਭਾਵਿਕ ਗੱਲ ਆ। ਪਰ ਜਿੰਨਾ ਟਾਈਮ ਅਮਰੀਕਨ ਜਿਹੜੀ ਜਾਂਚ ਏਜੰਸੀ ਆ ਉਹ ਗੱਲ ਨੂੰ ਸਪਸ਼ਟ ਸਾਹਮਣੇ ਨਹੀਂ ਕਰਦੀ ਕਿ ਕਾਤਲ ਕੌਣ ਸੀ ਤੇ ਕਾਤਲ ਦਾ ਮੋਟਿਵ ਕੌਣ ਸੀਗਾ, ਕੀ ਸੀਗਾ, ਉਦੋਂ ਤੱਕ ਇੱਕਦਮ ਬੇਧੜਕ ਹੋ ਕੇ, ਨਿਸ਼ੰਕ ਹੋ ਕੇ ਕਹਿਣਾ ਤਾਂ ਮੁਸ਼ਕਲ ਆ ਵੀ ਇਹ ਗੱਲ ਕੀ ਆ। ਪਰ ਇਹਦਾ ਸਿੱਖ ਸੰਘਰਸ਼ ਜਿਹੜਾ ਹੈਗਾ, ਇਹਦੇ ਉੱਤੇ ਪ੍ਰਭਾਵ ਜਿਹੜਾ ਹੈਗਾ ਉਹ ਜ਼ਰੂਰ ਪਵੇਗਾ, ਕਿਉਂਕਿ ਜਿਹੜਾ ਤੇ ਨਜ਼ਰਬੰਦ ਸਿੱਖਾਂ ਦੇ ਪ੍ਰਤੀ ਜਿਹੜੀ ਹਮਦਰਦੀ ਦੀ ਲਹਿਰ ਪਹਿਲੋਂ ਹੀ ਇੱਕ ਚੱਲ ਰਹੀ ਆ, ਉਹਦੇ ਚ 2 ਦਿਨ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦੀ ਬੜੀ ਵੱਡੀ ਸ਼ਮੂਲੀਅਤ ਜਿਹੜੀ ਹੈਗੀ ਆ ਹੋਰ ਵੱਧ ਰਹੀ ਆ, ਕਿ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਕਰ ਰਹੇ ਬੰਦੇ ਦੇ ਰਿਸ਼ਤੇਦਾਰਾਂ ਨੂੰ, ਉਹਦੇ ਜਵਾਈ ਨੂੰ ਇਹਨਾਂ ਨੇ ਜਿਹੜਾ ਹੈਗਾ ਇੰਨੀ ਬੇਕਰਕੀ ਨਾਲ ਕਤਲ ਕਰਵਾ ਦਿੱਤਾ। ਤੇ ਇਹ ਗੱਲ ਸਾਰੀ ਦੀ ਸਾਰੀ ਇਸ ਟਾਈਮ ਭਾਈਚਾਰੇ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਇਹ ਇੰਡੀਅਨ ਏਜੰਸੀਜ਼ ਦਾ ਕੰਮ ਆ। ਹਾਂਜੀ ਜੀ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਵੀ ਮੁੱਦਿਆਂ ਦੇ ਉੱਪਰ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਜਿਹੜੇ ਸਮਾਗਮ ਸੀਗੇ ਦਲ ਖਾਲਸਾ ਵੱਲੋਂ ਕਰਵਾਏ ਗਏ, ਇਸ ਬਾਰੇ ਵੀ ਸਾਡਾ ਆਪਣਾ ਵੇਰਵਾ ਜਿਹੜਾ ਸੀਗਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.